जिस तरीके दे नाल तस्वीरां लगाईਆਂ ਹੋਈਆਂ ने खुद अनुमान लगाया जा सकता कि अज ਦੀਆਂ ਮੰਗਾਂ ਕੀ ਨੇ ਕਿਵੇਂ ਦੇਖਦੇ ਹੋ ਜੀ ਸਮੁੱਚੇ ਘਟਨਾਕ੍ਰਮ ਨੂੰ। ਇਹ ਤਸਵੀਰਾਂ ਸਭ ਤੋਂ ਪਹਿਲਾਂ ਤਾਂ ਇਹ ਦੱਸਦੀਆਂ ਨੇ ਕਿ ਸਿੱਖ ਕੌਮ ਦਾ ਦਰਦ ਕਿਹੜੇ ਸਿੱਖ ਲੀਡਰ ਨੂੰ ਤੇ ਕਿਹੜੀ ਜਥੇਬੰਦੀ ਨੂੰ ਹੈ। ਇਹ ਉਸੇ ਦਰਦ ਨੂੰ ਜਿਹੜਾ 78 ਤੋਂ ਲੈ ਕਰਕੇ ਸਿੱਖ ਕੌਮ ਚਲਦੀ ਆ ਰਹੀ ਹੈ, ਪਰ ਸਿੱਖ ਕੌਮ ਨੂੰ ਬਜਾਏ ਇਹਦੇ ਕਿ ਮਲਮ ਲਾਈ ਜਾਵੇ, ਬਜਾਏ ਇਹਦੇ ਕਿ ਉਹਨਾਂ ਦੇ ਹੋਏ ਧੱਕੇ ਦਾ ਇਨਸਾਫ ਕਰਾਇਆ ਜਾਵੇ, ਉਲਟਾ ਹੋਰ ਧੱਕੇ ਕੀਤੇ ਜਾ ਰਹੇ ਨੇ। ਜਿਹੜੇ ਟਰੂਡੋ ਸਾਹਿਬ ਨੇ ਬਿਆਨ ਦਿੱਤੇ ਨੇ ਕਿ ਇੰਡੀਆ ਦੀਆਂ ਏਜੰਸੀਜ਼ ਕਰਵਾ ਰਹੀਆਂ ਨੇ ਇਹ ਕਤਲ, ਇਹ ਕਿਸੇ ਮੁਲਕ ਲਈ ਸਭ ਤੋਂ ਸ਼ਰਮਨਾਕ ਹੁੰਦਾ ਹੈ ਕਿ ਕਿਸੇ ਹੋਰ ਮੁਲਕ ਦਾ ਪ੍ਰਾਈਮ ਮਿਨਿਸਟਰ ਆਪਣੀ ਪਾਰਲੀਮੈਂਟ ਦੇ ਵਿੱਚ ਖੜ ਕੇ ਕਹੇ ਕਿ ਤੂੰ ਭਾਈ ਸਾਡੇ ਬੰਦੇ ਮਰਾਏ ਨੇ। ਤੂੰ ਕੌਣ ਹੈ? ਇੰਡੀਆ। ਪਰ ਇਹਦੇ ਪਿੱਛੇ 5 ਆਈਜ਼ ਕੰਟਰੀਜ਼ ਨੇ, ਜਿਹਦੇ ਵਿੱਚ ਅਮਰੀਕਾ ਵੀ ਆਉਂਦਾ ਹੈ, ਜਿਹਦੇ 'ਚ ਆਸਟ੍ਰੇਲੀਆ ਵੀ ਆਉਂਦਾ ਹੈ, ਜਿਹਦੇ 'ਚ ਨਿਊਜ਼ੀਲੈਂਡ ਵੀ ਆਉਂਦਾ ਹੈ, ਜਿਹਦੇ 'ਚ ਇੰਗਲੈਂਡ ਵੀ ਆਉਂਦਾ ਹੈ। ਇਹਨਾਂ ਮੁਲਕਾਂ ਦੀ ਕਿੰਨੀ ਵੱਧ CID ਹੋਏਗੀ ਜਿਨ੍ਹਾਂ ਨੇ ਪੁਣਛਾਣ ਕਰਕੇ ਸਾਂਝੇ ਤੌਰ ਤੇ ਇੱਕ ਰਿਪੋਰਟ ਸਾਂਝੀ ਕੀਤੀ ਟਰੂਡੋ ਸਾਹਿਬ ਦੇ ਨਾਲ। ਉਹਨੇ ਆਪਣੀ ਪਾਰਲੀਮੈਂਟ ਦੇ ਵਿੱਚ ਇਸ ਗੱਲ ਦੀ ਸਫਾਈ ਤੱਕ ਨਹੀਂ ਦਿੱਤੀ। ਇਹਦਾ ਮਤਲਬ ਅਸਿੱਧੇ ਤੌਰ ਤੇ ਇੰਡੀਆ ਜਾਂ ਮੋਦੀ ਇਹ ਮੰਨ ਗਿਆ ਕਿ ਸਾਡੀਆਂ ਏਜੰਸੀਜ਼ ਨੇ ਇਹ ਗੱਲ ਕੀਤੀ ਹੈ। ਇਹ ਗੱਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ 'ਚ ਵੀ ਰੱਖੀ ਆ। ਜਿਹੜੇ 2015 ਦੇ ਵਿੱਚ ਲੋਕ ਨਾਮਜ਼ਦ ਹੋਏ ਨੇ ਉਹਨਾਂ ਦੇ ਉੱਪਰ ਫਿਰ ਕਾਰਵਾਈ ਉਹਨੇ ਵੱਡੇ ਪੱਧਰ ਦੇ ਉੱਪਰ ਕਿਉਂ ਨਹੀਂ ਹੋ ਸਕੀ? ਛੋਟੇ ਪੱਧਰ ਤੇ ਵੀ ਕੋਈ ਨਹੀਂ ਹੋਈ। ਇੰਨਾ ਜ਼ਰੂਰ ਹੋਇਆ ਹੈ ਕਿ ਬਾਦਲਾਂ ਦਾ ਨਾਮ ਉਹਨਾਂ ਨੇ ਚਲਾਨ ਵਿੱਚ ਰੱਖ ਦਿੱਤਾ, ਪਰ ਉਹ ਚਲਾਨ ਕਿਸ ਤਰੀਕੇ ਚੱਲ ਰਿਹਾ ਹੈ, ਅਦਾਲਤਾਂ ਤੋਂ ਜੋ ਆ ਰਿਹਾ ਹੈ ਵਕੀਲਾਂ ਰਾਹੀਂ, ਉਹ ਅਸੀਂ ਸੈਟਿਸਫਾਈਡ ਨਹੀਂ ਹੈਗੇ। ਹੁਣ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਹੈ, ਬਾਈਬਲ ਕਲਾਂ 2 ਸਾਡੇ ਸਿੰਘ ਸ਼ਹੀਦ ਹੋਏ ਨੇ। ਉਹਨਾਂ ਦਾ ਕਤਲ ਦਾ ਮਾਮਲਾ ਕਿਉਂ ਨਹੀਂ ਸੁਲਝਾ ਰਹੀ ਆਪ ਪਾਰਟੀ? ਮੂਸੇਵਾਲੇ ਦੇ ਮਾਂ-ਬਾਪ ਸਾਰੇ ਪੰਜਾਬ ਦੇ ਵਿੱਚ ਦੁਹਾਈ ਪਾ ਕੇ ਹਟ ਗਏ। ਉਲਟਾ ਬਿਸ਼ਨੋਈ ਦੀਆਂ ਇੰਟਰਵਿਊਜ਼ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਹੋ ਰਹੀ ਹੈ। ਜਿਹੜਾ ਦਾਅਵਾ ਕਰ ਰਿਹਾ ਕਿ ਮੈਂ ਕਤਲ ਕਰਵਾਇਆ, ਜਿਹੜਾ ਬੰਦਾ ਕਹਿ ਰਿਹਾ ਕਿ ਮੈਂ ਕਤਲ ਕਰਵਾਇਆ, ਉਹ ਜੇਲ੍ਹ 'ਚ ਬੰਦ ਹੈ। ਕਈ ਉਹਦੇ 'ਤੇ ਕੇਸ ਨੇ। ਉਹਦੀ ਇੰਟਰਵਿਊ ਲੈਣ ਵਾਲੇ ਪਟਿਆਲ ਦੀ ਵੀ ਕੋਈ ਇਨਕੁਆਇਰੀ ਨਹੀਂ ਹੋਈ ਤੇ ਨਾ ਬਿਸ਼ਨੋਈ ਦੀ ਹੋਈ ਹੈ। ਇਹ ਮਾਰਚ ਇਹ ਦਰਸਾ ਰਿਹਾ ਹੈ ਕਿ ਜੇ ਇੰਡੀਆ ਜੋ ਕੁਝ ਵੀ ਕਰ ਰਿਹਾ ਹੈ, ਸਿੱਖ ਕੌਮ ਘੱਟੋ ਘੱਟ ਇਹ ਮਿਸਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਬਰਦਾਸ਼ਤ ਨਹੀਂ ਕਰੇਗੀ। TV 84 ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ ਸਵਰਾਜ। ਗੱਲ ਕੀਤੀ ਜਾਵੇ ਤਾਂ ਮੇਰੇ ਪਿਛਲੇ ਪਾਸੇ ਤਸਵੀਰਾਂ ਦੇਖ ਸਕਦੇ ਹੋ। ਇਹਨਾਂ ਤਸਵੀਰਾਂ ਤੋਂ ਦੇਖ ਕੇ ਖੁਦ ਤਗਾਜ਼ਾ ਲਗਾ ਸਕਦੇ ਹੋ ਕਿ ਅੱਜ ਕਿਹੜੀਆਂ ਮੰਗਾਂ ਨੂੰ ਲੈ ਕੇ, ਕਿਹੜੀਆਂ ਡਿਮਾਂਡਸ ਨੂੰ ਲੈ ਕੇ ਜਿਹੜਾ ਅੱਜ ਮਾਰਚ ਕੀਤਾ ਜਾ ਰਿਹਾ ਹੈ ਅਤੇ ਕਿਤੇ ਨਾ ਕਿਤੇ ਇਨਸਾਫ ਦੀ ਗੁਹਾਰ ਲਗਾ ਕੇ ਸਿੱਖ ਜਗਤ, ਸਿੱਖ ਜਥੇਬੰਦੀਆਂ ਬੈਠੀਆਂ ਹੋਈਆਂ ਨੇ। ਤੇ ਇਸੇ ਨੂੰ ਲੈ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਮਾਰਚ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਅੱਜ ਤੀਜੇ ਦਿਨ ਦੇ ਪੜਾਅ ਦੇ ਅੰਦਰ ਸ਼ੁਰੂ ਕੀਤਾ ਗਿਆ। ਤਾਂ ਗੱਲਬਾਤ ਕਰਾਂਗੇ, ਮੇਰੇ ਨਾਲ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਹੈ ਜੀ? ਭਾਈ ਸਾਹਿਬ, ਸਭ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਲਗਾਈਆਂ ਹੋਈਆਂ ਨੇ, ਖੁਦ ਅਨੁਮਾਨ ਲਗਾਇਆ ਜਾ ਸਕਦਾ ਕਿ ਅੱਜ ਦੀਆਂ ਮੰਗਾਂ ਕੀ ਨੇ, ਕਿਵੇਂ ਦੇਖਦੇ ਹੋ ਜੀ ਸਮੁੱਚੇ ਘਟਨਾਕ੍ਰਮ ਨੂੰ? ਇਹ ਤਸਵੀਰਾਂ ਸਭ ਤੋਂ ਪਹਿਲਾਂ ਤਾਂ ਇਹ ਦੱਸਦੀਆਂ ਨੇ ਕਿ ਸਿੱਖ ਕੌਮ ਦਾ ਦਰਦ ਕਿਹੜੇ ਸਿੱਖ ਲੀਡਰ ਨੂੰ ਤੇ ਕਿਹੜੀ ਜਥੇਬੰਦੀ ਨੂੰ ਹੈ। ਕਿਉਂਕਿ ਆਹ ਜਿਹੜੇ ਪਿੱਛੇ ਫੋਟੋ ਲੱਗੇ ਨੇ, ਇਹ ਦਰਦ ਮਨੁੱਖਤਾ ਦਾ ਤੇ ਮਨੁੱਖਤਾ ਦੇ ਨਾਤੇ ਸਿੱਖਾਂ ਦਾ ਵੀ ਹੈ, ਪਰ ਇਹਨੂੰ ਉਜਾਗਰ ਕਰਨ ਤੋਂ ਸਾਰੇ ਡਰਦੇ ਨੇ। ਅੱਜ ਹੁਣ ਤੁਸੀਂ ਦੇਖ ਲਓ, ਅਸੀਂ ਮਾਰਚ ਦਮਦਮਾ ਸਾਹਿਬ ਤੋਂ ਅਕਾਲ ਤਖਤ ਸਾਹਿਬ ਤੋਂ ਕੇਸਗੜ੍ਹ ਸਾਹਿਬ, ਅੱਜ ਸਵੇਰੇ ਕੇਸਗੜ੍ਹ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਨੂੰ ਜਾ ਰਹੇ ਹਾਂ। ਆਹ ਸੁਲਖੀਆਂ ਪੜਾਅ ਦੇ ਵਿੱਚ ਰੁਕੇ ਹਾਂ ਆਪਾਂ। ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪੰਜਾਬ ਦੀ ਧਿਰ ਜਿਹਦੇ ਵਿੱਚ ਸਿੱਖ ਵੋਟਰ ਵੀ ਹੈ, ਚਾਹੇ ਉਹ ਬਾਦਲ ਦਲ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਆਪ ਹੈ ਤੇ ਚਾਹੇ ਉਹ BJP ਹੈ। ਚਲੋ BJP ਤਾਂ ਆਪ ਖੁਦ ਕਰਾ ਰਹੀ ਹੈ। ਜਿਹੜੇ ਟਰੂਡੋ ਸਾਹਿਬ ਨੇ ਬਿਆਨ ਦਿੱਤੇ ਨੇ ਕਿ ਇੰਡੀਆ ਦੀਆਂ ਏਜੰਸੀਜ਼
ਕਰਵਾ ਰਹੀਆਂ ਨੇ ਇਹ ਕਤਲ। ਇਹ ਕਿਸੇ ਮੁਲਕ ਲਈ ਸਭ ਤੋਂ ਸ਼ਰਮਨਾਕ ਹੁੰਦਾ ਹੈ ਕਿ ਕਿਸੇ ਹੋਰ ਮੁਲਕ ਦਾ ਪ੍ਰਾਈਮ ਮਿਨਿਸਟਰ ਆਪਣੀ ਪਾਰਲੀਮੈਂਟ ਦੇ ਵਿੱਚ ਖੜ ਕੇ ਕਹੇ ਕਿ ਤੂੰ ਭਾਈ ਸਾਡੇ ਬੰਦੇ ਮਰਾਏ ਨੇ। ਤੂੰ ਕੌਣ ਹੈ? ਇੰਡੀਆ। ਤੇ ਇੰਡੀਆ ਉਹਦਾ ਹਮਰੁਤਬਾ ਹੈ। ਉਹਨੂੰ ਆਪਣੀ ਉਹਦੀ ਪਾਰਲੀਮੈਂਟ ਵੀ ਕੁਦਰਤੀ ਚੱਲ ਰਹੀ ਸੀ 18 ਤੋਂ 22 ਤੱਕ, ਉਦੋਂ ਇਹ ਗੱਲ ਹੋਈ ਹੈ। ਉਹਨੇ ਆਪਣੀ ਪਾਰਲੀਮੈਂਟ ਦੇ ਵਿੱਚ ਇਸ ਗੱਲ ਦੀ ਸਫਾਈ ਤੱਕ ਨਹੀਂ ਦਿੱਤੀ। ਇਹਦਾ ਮਤਲਬ ਅਸਿੱਧੇ ਤੌਰ ਤੇ ਇੰਡੀਆ ਜਾਂ ਮੋਦੀ ਇਹ ਮੰਨ ਗਿਆ ਕਿ ਸਾਡੀਆਂ ਏਜੰਸੀਜ਼ ਨੇ ਇਹ ਗੱਲ ਕੀਤੀ ਹੈ। ਇਹ ਗੱਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ 'ਚ ਵੀ ਰੱਖੀ ਆ ਵੀ ਇਹਦੀ ਪੁਣ ਛਾਣ ਤਾਂ ਕਰੋ। ਹੁਣ ਟਰੂਡੋ ਸਾਹਿਬ ਨੇ ਕਿਹਾ ਜ਼ਰੂਰ ਹੈ ਕਿਉਂਕਿ ਉਹਨਾਂ ਦੇ ਦੇਸ਼ ਵਿੱਚ ਕਤਲ ਹੋਇਆ ਹੈ, ਸ਼ਹਾਦਤ ਹੋਈ ਹੈ, ਪਰ ਇਹਦੇ ਪਿੱਛੇ 5 ਆਈਜ਼ ਕੰਟਰੀਜ਼ ਨੇ, ਜਿਹਦੇ ਵਿੱਚ ਅਮਰੀਕਾ ਵੀ ਆਉਂਦਾ ਹੈ, ਜਿਹਦੇ 'ਚ ਆਸਟ੍ਰੇਲੀਆ ਵੀ ਆਉਂਦਾ ਹੈ, ਜਿਹਦੇ 'ਚ ਨਿਊਜ਼ੀਲੈਂਡ ਵੀ ਆਉਂਦਾ ਹੈ, ਜਿਹਦੇ 'ਚ ਇੰਗਲੈਂਡ ਵੀ ਆਉਂਦਾ ਹੈ। ਇਹਨਾਂ ਮੁਲਕਾਂ ਦੀ ਕਿੰਨੀ ਵੱਧ CID ਹੋਏਗੀ ਜਿਨ੍ਹਾਂ ਨੇ ਪੁਣਛਾਣ ਕਰਕੇ ਸਾਂਝੇ ਤੌਰ ਤੇ ਇੱਕ ਰਿਪੋਰਟ ਸਾਂਝੀ ਕੀਤੀ ਟਰੂਡੋ ਸਾਹਿਬ ਦੇ ਨਾਲ, ਤੇ ਟਰੂਡੋ ਸਾਹਿਬ ਨੇ ਉਸ ਸਾਰੀ ਰਿਪੋਰਟ ਦੇ ਆਧਾਰ ਤੇ ਆਪਣੀ ਪਾਰਲੀਮੈਂਟ 'ਚ ਬਿਆਨ ਦਿੱਤਾ। ਸੋ ਇਹ ਜਿਹੜੀਆਂ ਫੋਟੋਆਂ ਲੱਗੀਆਂ ਨੇ ਇਹ ਉਸੇ ਦਰਦ ਨੂੰ ਜਿਹੜਾ 78 ਤੋਂ ਲੈ ਕਰਕੇ ਸਿੱਖ ਕੌਮ ਚਲਦੀ ਆ ਰਹੀ ਹੈ, ਪਰ ਸਿੱਖ ਕੌਮ ਨੂੰ ਬਜਾਏ ਇਹਦੇ ਕਿ ਮਲਮ ਲਾਈ ਜਾਵੇ, ਬਜਾਏ ਇਹਦੇ ਕਿ ਉਹਨਾਂ ਦੇ ਹੋਏ ਧੱਕੇ ਦਾ ਇਨਸਾਫ ਕਰਾਇਆ ਜਾਵੇ, ਉਲਟਾ ਹੋਰ ਧੱਕੇ ਕੀਤੇ ਜਾ ਰਹੇ ਨੇ। ਪ੍ਰੋਫੈਸਰ ਸਾਹਿਬ, ਇਹਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਹੜੀ ਤਸਵੀਰ ਇਹਨਾਂ ਤਮਾਮ ਮੰਗਾਂ ਦੇ ਨਾਲ ਲੱਗੀ ਹੋਈ ਹੈ, ਇਹਨਾਂ ਤਸਵੀਰਾਂ ਦੇ ਵਿੱਚੋਂ ਇੱਕ ਤਸਵੀਰ ਉਹ ਵੀ ਹੈ ਜਿਹੜੀ 2015 ਦਾ ਗੋਲੀकांड ਜੋ ਕੁਝ ਉਸ ਧਰਤੀ ਦੇ ਉੱਪਰ ਵਾਪਰਿਆ ਕਿਤੇ ਨਾ ਕਿਤੇ ਪ੍ਰਤੱਖ ਰੂਪ ਦੇ ਵਿੱਚ ਦਰਸਾਉਂਦੀ ਹੈ। ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਸੱਤਾਧਾਰੀ ਧਿਰ ਹੈ ਆਮ ਆਦਮੀ ਪਾਰਟੀ, ਤੇ ਇਸੇ ਦੇ ਮੁਖੀ ਨੇ CM ਭਗਵੰਤ ਮਾਨ, ਉਹ ਤੇ ਦਾਅਵਾ ਕਰਦੇ ਨੇ ਮੈਂ ਵਿਜੀਲੈਂਸ ਦੇ ਛਾਪੇ ਵਿਰੋਧੀਆਂ ਦੇ ਉੱਪਰ ਮਰਵਾ ਰਿਹਾ ਹਾਂ, ਜਿਨ੍ਹਾਂ ਨੇ ਘੁਟਾਲੇ ਕੀਤੇ, ਜਿਨ੍ਹਾਂ ਨੇ ਪ੍ਰਜਾ ਦੇ ਨਾਲ ਕਿਤੇ ਨਾ ਕਿਤੇ ਜਾਤੀਆਂ ਕੀਤੀਆਂ। ਪਰ ਜਿਹੜੇ 2015 ਦੇ ਵਿੱਚ ਲੋਕ ਨਾਮਜ਼ਦ ਹੋਏ ਨੇ ਉਹਨਾਂ ਦੇ ਉੱਪਰ ਫਿਰ ਕਾਰਵਾਈ ਉਹਨੇ ਵੱਡੇ ਪੱਧਰ ਦੇ ਉੱਪਰ ਕਿਉਂ ਨਹੀਂ ਹੋ ਸਕੀ? ਛੋਟੇ ਪੱਧਰ ਤੇ ਵੀ ਕੋਈ ਨਹੀਂ ਹੋਈ। ਇੰਨਾ ਜ਼ਰੂਰ ਹੋਇਆ ਹੈ ਕਿ ਬਾਦਲਾਂ ਦਾ ਨਾਮ ਉਹਨਾਂ ਨੇ ਚਲਾਨ ਵਿੱਚ ਰੱਖ ਦਿੱਤਾ, ਪਰ ਉਹ ਚਲਾਨ ਕਿਸ ਤਰੀਕੇ ਚੱਲ ਰਿਹਾ ਹੈ, ਅਦਾਲਤਾਂ ਤੋਂ ਜੋ ਆ ਰਿਹਾ ਹੈ ਵਕੀਲਾਂ ਰਾਹੀਂ, ਉਹ ਅਸੀਂ ਸੈਟਿਸਫਾਈਡ ਨਹੀਂ ਹੈਗੇ। ਪਰ ਉਸ ਤੋਂ ਬਿਨਾਂ ਹੁਣ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਹੈ, ਬਾਈਬਲ ਕਲਾਂ 2 ਸਾਡੇ ਸਿੰਘ ਸ਼ਹੀਦ ਹੋਏ ਨੇ, ਉਹਨਾਂ ਦਾ ਕਤਲ ਦਾ ਮਾਮਲਾ ਕਿਉਂ ਨਹੀਂ ਸੁਲਝਾ ਰਹੀ ਆਪ ਪਾਰਟੀ? ਮੂਸੇਵਾਲੇ ਦੇ ਮਾਂ-ਬਾਪ ਸਾਰੇ ਪੰਜਾਬ ਵਿੱਚ ਦੁਹਾਈ ਪਾ ਕੇ ਹਟ ਗਏ, ਉਲਟਾ ਬਿਸ਼ਨੋਈ ਦੀਆਂ ਇੰਟਰਵਿਊਜ਼ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਹੋ ਰਹੀ ਹੈ। ਜਿਹੜਾ ਦਾਅਵਾ ਕਰ ਰਿਹਾ ਕਿ ਮੈਂ ਕਤਲ ਕਰਵਾਇਆ, ਜਿਹੜਾ ਬੰਦਾ ਕਹਿ ਰਿਹਾ ਕਿ ਮੈਂ ਕਤਲ ਕਰਵਾਇਆ, ਉਹ ਜੇਲ੍ਹ 'ਚ ਬੰਦ ਹੈ, ਕਈ ਉਹਦੇ 'ਤੇ ਕੇਸ ਨੇ, ਉਹਦੀ ਇੰਟਰਵਿਊ ਲੈਣ ਵਾਲੇ ਪਟਿਆਲ ਦੀ ਵੀ ਕੋਈ ਇਨਕੁਆਇਰੀ ਨਹੀਂ ਹੋਈ ਤੇ ਨਾ ਬਿਸ਼ਨੋਈ ਦੀ ਹੋਈ ਹੈ। ਇਹ ਸਾਰਾ ਹੋ ਕੀ ਰਿਹਾ ਹੈ? ਟੋਟਲ ਤੌਰ ਤੇ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਹੋ ਰਿਹਾ ਹੈ। ਇਹ ਮਾਰਚ ਇਹ ਦਰਸਾ ਰਿਹਾ ਹੈ ਕਿ ਜੇ ਇੰਡੀਆ ਜੋ ਕੁਝ ਵੀ ਕਰ ਰਿਹਾ ਹੈ, ਸਿੱਖ ਕੌਮ ਘੱਟੋ ਘੱਟ ਇਹ ਮਿਸਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਬਰਦਾਸ਼ਤ ਨਹੀਂ ਕਰੇਗੀ। ਤੇ ਇਹ ਅੱਜ ਮਾਰਚ ਕੱਢਿਆ ਦੁਨੀਆ ਨੂੰ ਦਰਸਾਉਣ ਲਈ, ਤੇ ਇਹ ਮਾਰਚ ਜਿਹੜੇ ਨੇ ਇੱਦਾਂ ਹੀ ਚੱਲਦੇ ਰਹਿਣਗੇ। ਅਸੀਂ ਦੱਬ ਨਹੀਂ ਸਕਦੇ, ਚੁੱਪ ਨਹੀਂ ਕਰ ਸਕਦੇ। ਤੇ ਫੈਜ਼ ਅਹਿਮਦ ਫੈਜ਼ ਦਾ ਮੈਂ ਇੱਕ ਸ਼ੇਰ ਕਹਿ ਦੇਣਾ, ਪੰਜਾਬੀ ਦਾ ਬਹੁਤ ਵੱਡਾ ਅਦੀਬ ਹੋਇਆ ਹੈ ਪਾਕਿਸਤਾਨ ਦਾ, ਉਹਨੇ ਮਾਰਸ਼ਲ ਲਾਅ ਦੇ ਖਿਲਾਫ ਇਹ ਗੱਲ ਕਹੀ ਸੀ, ਜੇ ਬੋਲਿਆ ਤਾਂ ਮਾਰ ਦੇਣਗੇ, ਜੇ ਚੁੱਪ ਰਿਹਾ ਤਾਂ ਮਰ ਜਾਵਾਂਗਾ। ਸੋ ਅਸੀਂ ਵੀ ਉਸੇ ਕਗਾਰ ਤੇ ਖੜੇ ਹਾਂ ਅੱਜ। ਜੇ ਚੁੱਪ ਕਰਦੇ ਹਾਂ ਤਾਂ ਅੰਦਰਲਾ ਨਹੀਂ ਮੰਨਦਾ, ਜੇ ਬੋਲਦੇ ਹਾਂ ਤਾਂ ਉਹ ਮਾਰਦੇ ਨੇ। ਸੋ ਅਸੀਂ ਫੈਸਲਾ ਕਰ ਲਿਆ ਕਿ ਜੇ ਸਾਡੇ ਨੌਜਵਾਨਾਂ ਨੂੰ ਮਾਰਦੇ ਹੋ ਤਾਂ ਸਾਨੂੰ ਵੀ ਮਾਰ ਦਿਓ ਭਾਵੇਂ, ਪਰ ਅਸੀਂ ਇਸ ਬੇਇਨਸਾਫੀ ਦੇ ਖਿਲਾਫ ਚੁੱਪ ਨਹੀਂ ਕਰਾਂਗੇ। ਪ੍ਰੋਫੈਸਰ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਜਿਹੜੀ ਆਪਣੀ ਸਵੈਛਾ ਦੇ ਅਨੁਸਾਰ ਦੱਸਿਆ ਕਿ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਸਿਹਤ ਹੈ ਉਹ ਇਜਾਜ਼ਤ ਨਹੀਂ ਦਿੰਦੀ ਕਿ ਉਹ ਜ਼ਿਆਦਾ ਬੋਲ ਸਕਣ, ਤੇ ਇਸੇ ਨੂੰ ਲੈ ਕੇ ਗੱਲਬਾਤ ਕੀਤੀ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਹੜੇ ਸਮੇਂ-ਸਮੇਂ 'ਤੇ ਮਾਰਚ ਕੀਤੇ ਜਾਂਦੇ ਨੇ ਜਾਂ ਜਿਹੜੀ ਸਮੇਂ-ਸਮੇਂ 'ਤੇ ਆਵਾਜ਼ ਬੁਲੰਦ ਕੀਤੀ ਜਾਂਦੀ ਹੈ, ਇਹਦਾ ਕਿਤੇ ਨਾ ਕਿਤੇ ਸੱਤਾਧਾਰੀ ਧਿਰ ਦੇ ਉੱਪਰ ਜਾਂ ਜਿਹੜੀਆਂ ਪੰਜਾਬ ਦੇ ਵਿੱਚ ਹੋਰ ਸਰਗਰਮ ਧਿਰਾਂ ਨੇ ਉਹਨਾਂ ਦੇ ਉੱਪਰ ਕਿਸ ਤਰੀਕੇ ਦਾ ਪ੍ਰਭਾਵ ਪੈਂਦਾ ਹੈ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।